ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਮੈਂ ਅਮਰਵੀਰ ਸਿੰਘ TV84 ਦੇ ਸਪੈਸ਼ਲ ਪ੍ਰੋਗਰਾਮ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਅੱਜ ਦੇ ਇਸ ਸਪੈਸ਼ਲ ਪ੍ਰੋਗਰਾਮ ਵਿੱਚ ਅਸੀਂ ਇੰਡੀਆ ਦੇ ਪੋਲੀਟੀਕਲ ਸੀਨ ਬਾਰੇ, 1984 ਬਾਰੇ ਤੇ ਸਿੱਖਾਂ ਦਾ ਕੀ ਰੋਲ ਹੈਗਾ ਇੰਡੀਆ ਦੇ ਵਿੱਚ, ਅੱਜ ਕਿਵੇਂ ਸਿੱਖ ਵਿਚਰ ਰਹੇ ਨੇ ਭਾਰਤ ਦੇ ਵਿੱਚ, ਇਹਨਾਂ ਸਭ ਮੁੱਦਿਆਂ ਤੇ ਹੋਰ ਵੀ ਰੀਸੈਂਟ ਮੁੱਦਿਆਂ ਤੇ ਸਾਡੇ ਨਾਲ ਅੱਜ ਸਟੂਡੀਓ 'ਚ ਜਰਨਲਿਸਟ ਦਿੱਲੀ ਤੋਂ ਸਰਦਾਰ ਗੁਰਚਰਨ ਸਿੰਘ ਜੀ ਬੱਬਰ ਮੌਜੂਦ ਨੇ, ਜਿਹੜੇ ਤਿੰਨ ਅਖਬਾਰਾਂ ਵੀ ਕੱਢਦੇ ਨੇ ਤੇ ਇਹਨਾਂ ਨੇ ਇੱਕ ਆਰਗੇਨਾਈਜੇਸ਼ਨ ਬਣਾਈ ਹੋਈ ਹੈ ਆਲ ਇੰਡੀਆ ਕਾਨਫਰੰਸ, ਤੇ ਇਹਨਾਂ ਨਾਲ ਅਸੀਂ ਅੱਜ ਦੀ ਸਾਡੀ ਵਿਚਾਰ ਚਰਚਾ ਸ਼ੁਰੂਆਤ ਕਰਦੇ ਹਾਂ। ਜੀ ਬੱਬਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਬੱਬਰ ਸਾਹਿਬ ਤੁਹਾਡਾ TV84 ਦੇ ਸਟੂਡੀਓ 'ਚ ਇੱਥੇ ਆਉਣ ਤੇ ਅਸੀਂ ਪਹਿਲਾਂ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ ਜੀ। ਸ਼ੁਕਰੀਆ। ਤੇ ਬੱਬਰ ਸਾਹਿਬ, ਮੈਂ ਜਿਹੜੀ ਪਹਿਲੀ ਗੱਲ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਉਹ ਇਹ ਹੈ ਕਿ ਮਤਲਬ ਤੁਸੀਂ ਦਿੱਲੀ ਦੇ ਵਿੱਚ ਬੈਠੇ ਹੋ ਜੀ, ਤੁਸੀਂ ਬੜੇ ਲੰਬੇ ਸਮੇਂ ਤੋਂ ਐਜ਼ ਅ ਜਰਨਲਿਸਟ ਕੰਮ ਕਰ ਰਹੇ ਹੋ, ਸਿੱਖ ਐਕਟਿਵਿਸਟ ਦੇ ਤੌਰ ਤੇ ਤੁਸੀਂ ਕੰਮ ਕੀਤਾ ਹੈ ਜੀ। ਮਤਲਬ ਪਿਛਲੇ 1.5 ਸਾਲ ਹੋ ਚੱਲਿਆ ਮਤਲਬ ਮੋਦੀ ਸਰਕਾਰ ਨੂੰ ਬਣਿਆ ਨੂੰ, ਤੁਸੀਂ ਇੰਡੀਆ ਦੇ ਵਿੱਚ ਪੋਲੀਟੀਕਲ ਸਿਸਟਮ ਨੂੰ ਕਿਵੇਂ ਐਨਾਲਾਈਜ਼ ਕਰਦੇ ਹੋ, ਸਪੈਸ਼ਲੀ ਦ ਚੇਂਜ ਜਦੋਂ ਮੋਦੀ ਗਵਰਨਮੈਂਟ ਆਈ ਹੈ? ਮਤਲਬ ਪਹਿਲਾਂ ਕੀ ਸੀ ਤੇ ਅੱਜ ਹੁਣ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਕੀ ਚੇਂਜ ਕੀ ਆਈ ਹੈ ਪੋਲੀਟੀਕਲ ਸੀਨ ਦੇ ਵਿੱਚ? ਦੇਖੋ ਜੀ, ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਇਸ ਤਰ੍ਹਾਂ ਜਾਪਦਾ ਜਿੱਦਾਂ ਸਿੱਖਾਂ ਦਾ ਦੇਸ਼ ਦੇ ਵਿੱਚ ਰਾਜ ਭਾਗ ਦੇ ਵਿੱਚ ਕਿਤੇ ਵੀ ਕੋਈ ਵੀ ਹਿੱਸੇਦਾਰੀ ਰਹੀ ਹੀ ਨਹੀਂ। ਸਾਡੀ ਹਿੱਸੇਦਾਰੀ ਹੀ ਖਤਮ ਹੋ ਗਈ ਹੈ। ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਹਾਂਜੀ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਵੱਡੀ ਪੋਸਟ ਤੇ ਇੱਕ ਵੀ ਸਿੱਖ ਨਹੀਂ ਹੈ। ਤੁਸੀਂ ਦੇਖੋ ਮਤਲਬ ਕੋਈ ਚੇਂਜ ਐਜ਼ ਅ ਹੋਲ ਵੀ ਆਈ ਹੈ? ਮਤਲਬ ਦਿਸ ਇਜ਼ ਫॉर ਦ ਜਸਟ ਸਿੱਖ ਪਰਸਪੈਕਟਿਵ ਹੋ ਗਿਆ ਉਹਦਾ, ਜਸਟ ਫॉर ਦ ਸਿੱਖਸ ਐਜ਼ ਅ ਹੋਲ ਐਜ਼ ਅ ਨੇਸ਼ਨ ਬੜਾ ਬਦਲਾਅ ਆਇਆ। ਇਦਾਂ ਜਾਪਦਾ ਹੈ ਕਿ ਜਿਸ ਤਰ੍ਹਾਂ ਇੱਕ ਵੈਲ ਪਲਾਨ ਵੈਲ ਆਰਗੇਨਾਈਜ਼ ਤਰੀਕੇ ਨਾਲ ਸਿੱਖਾਂ ਦੀ ਐਗਜ਼ਿਸਟੈਂਸ ਨੂੰ ਖਤਮ ਕੀਤਾ ਜਾ ਰਿਹਾ। ਕਿਵੇਂ? ਤੁਸੀਂ ਦੇਖੋ, ਦੇਸ਼ ਦੇ ਰਾਜ ਭਾਗ ਦੇ ਵਿੱਚ ਹਿੰਦੂਆਂ ਦਾ, ਮੁਸਲਮਾਨਾਂ ਦਾ, ਕ੍ਰਿਸਚਨਾਂ ਦਾ ਤੇ ਸਿੱਖਾਂ ਦਾ ਇਹ ਇਕੁਅਲ ਯੋਗਦਾਨ ਹੈ। ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਸਿੱਖਾਂ ਦਾ ਯੋਗਦਾਨ ਸਭ ਤੋਂ ਜ਼ਿਆਦਾ ਜੀ। ਅਸੀਂ ਰਾਜ ਭਾਗ ਦੇ ਹਿੱਸੇਦਾਰੀ ਵਿੱਚ ਹਾਂ। ਸਾਡੀ ਹਿੱਸੇਦਾਰੀ ਹੈ। ਸਾਡੀ ਗਿਣਤੀ ਤਾਂ ਪਹਿਲਾਂ ਵੀ ਘੱਟ ਸੀ ਜੀ, ਸਾਡੇ ਨੰਬਰ ਤੇ ਪਹਿਲਾਂ ਵੀ ਘੱਟ ਸਨ, ਸਾਡੀਆਂ ਵੋਟਾਂ ਤਾਂ ਪਹਿਲਾਂ ਵੀ ਘੱਟ ਸੀਗੀਆਂ। ਕੋਈ ਅੱਜ ਸਾਡੀਆਂ ਵੋਟਾਂ ਨਹੀਂ ਘਟੀਆਂ। ਹਾਂਜੀ, ਪਰ ਸਵਾਲ ਹੈ ਕਿ ਹਿੰਦੁਸਤਾਨ ਦੇ ਵਿੱਚ ਕੋਈ ਗਵਰਨਰ ਸਿੱਖ ਨਹੀਂ, ਤੁਸੀਂ ਦੇਖੋ ਸਫੀਰ ਸਿੱਖ ਨਹੀਂ, ਕੋਈ ਮਿਨਿਸਟਰ ਸਿੱਖ ਨਹੀਂ। ਤੁਸੀਂ ਦੇਖਦੇ ਹੋ ਕਿ ਹਿੰਦੁਸਤਾਨ ਦਾ ਕੋਈ ਕੈਬਨਿਟ ਸੈਕਟਰੀ ਸਿੱਖ ਨਹੀਂ, ਹੋਮ ਸੈਕਟਰੀ ਸਿੱਖ ਨਹੀਂ, ਕੋਈ CBI ਦਾ ਚੀਫ ਸਿੱਖ ਨਹੀਂ, ਆਰਮੀ ਚੀਫ ਸਿੱਖ ਨਹੀਂ, ਤੁਸੀਂ IB ਦੇ ਇੰਟੈਲੀਜੈਂਸ ਦੇ ਕਿੱਥੇ ਵੀ ਕੋਈ ਸਿੱਖ ਨਹੀਂ। ਪਲੈਨਿੰਗ ਕਮਿਸ਼ਨ ਦਾ ਚੇਅਰਮੈਨ ਹੋਇਆ ਕਰਦਾ ਸੀ ਸਿੱਖ, ਕੋਈ ਸਿੱਖ ਨਹੀਂ। ਨਾ ਸੀ ਰਾਸ਼ਟਰਪਤੀ ਸਿੱਖ, ਨਾ ਪ੍ਰਧਾਨ ਮੰਤਰੀ ਸਿੱਖ, ਨਾ ਉਪ ਰਾਸ਼ਟਰਪਤੀ ਸਿੱਖ। ਸਾਡਾ ਤਾਂ ਵਜੂਦ ਹੀ ਖਤਮ ਕਰ ਦਿੱਤਾ। ਮਤਲਬ ਇਹ ਚੀਜ਼ਾਂ ਕਿਵੇਂ ਇਫੈਕਟ ਕਰਦੀਆਂ ਨੇਗੀਆਂ ਡੇਲੀ ਡੇ ਟੂ ਡੇ ਲਾਈਫ ਆਫ ਸਿੱਖਸ ਇਨ ਇੰਡੀਆ? ਦੇਖੋ, ਜਦ ਸਿੱਖਾਂ ਦੀ ਲੀਡਰਸ਼ਿਪ ਜਿਹੜੀ ਆ ਦੇਸ਼ ਦੇ ਕਿਸੇ ਵੀ ਵੱਡੇ ਅਹੁਦੇ ਤੇ ਨਹੀਂ ਹੋਏਗੀ ਤੇ ਸਿੱਖ ਡਿਮੋਰਲਾਈਜ਼ ਤੇ ਹੋਣਗੇ ਜੀ। ਸਿੱਖਾਂ ਨੂੰ ਇਦਾਂ ਜਾਪਦਾ ਹੈ, ਜੋ ਮੈਂ ਗੱਲਬਾਤ ਕਰਦਾ ਲੋਕਾਂ 'ਚ, ਇਦਾਂ ਜਾਪਦਾ ਜਿੱਦਾਂ ਅਸੀਂ ਕਿਸੇ ਵਿਦੇਸ਼ 'ਚ ਰਹਿ ਰਹੇ ਹਾਂ, ਸਾਡਾ ਦੇਸ਼ ਹੀ ਨਹੀਂ ਹੈ। ਐਡਮਿਨਿਸਟ੍ਰੇਸ਼ਨ ਦੇ ਵਿੱਚ ਅਸੀਂ ਨਹੀਂ ਹਾਂ। ਤੁਸੀਂ ਦੇਖੋ, ਕਾਰਪੋਰੇਸ਼ਨ ਸਿੱਖ ਨਹੀਂ ਹੈਗੇ, DDI ਸਿੱਖ ਨਹੀਂ ਹੈਗੇ, DSU ਸਿੱਖ ਨਹੀਂ ਹੈਗੇ, ਜਲ ਬੋਰਡ ਸਿੱਖ ਨਹੀਂ ਹੈਗੇ। ਕੋਟਾਂ 'ਚ ਚਲੇ ਜਾਓ, ਤੁਸੀਂ ਇਦਾਂ ਜਾਪਦਾ ਜਿੱਦਾਂ ਵਿਦੇਸ਼ੀ ਹੋ। ਤੁਹਾਨੂੰ ਕੋਟਾਂ 'ਚ ਕੋਈ ਨਹੀਂ ਮਿਲਦਾ। ਤੁਸੀਂ ਹਸਪੀਟਲ ਦੇ ਵਿੱਚ ਚਲੇ ਜਾਓ ਦੇਸ਼ ਭਰ ਦੇ, ਤੁਸੀਂ ਪੰਜਾਬ ਦੀ ਗੱਲ ਨਾ ਕਰੋ, ਮੈਂ ਗੱਲ ਕਰ ਰਿਹਾ ਪੰਜਾਬ ਤੋਂ ਬਾਹਰ ਦੇ ਸਿੱਖਾਂ ਦੀ ਜੀ। ਤੁਸੀਂ ਹਸਪਤਾਲਾਂ 'ਚ ਚਲੇ ਜਾਓ, ਤੁਹਾਨੂੰ ਸਿੱਖ ਨਹੀਂ ਮਿਲਣਗੇ। ਥਾਣਿਆਂ 'ਚ ਚਲੇ ਜਾਓ, ਤੁਹਾਨੂੰ ਥਾਣੇਦਾਰ, SHO, ACP ਸਿੱਖ ਨਹੀਂ ਮਿਲਣਗੇ। ਕਿੱਥੇ ਚਲੇ ਗਏ ਸਿੱਖ? ਕਿਉਂ ਨਹੀਂ ਮਿਲਦੇ ਸਿੱਖ?
ਸਾਡੀ ਭਾਗੀਦਾਰੀ ਨਾ ਰਾਜਨੀਤੀ ਵਿੱਚ ਹੈ, ਸਾਡੀ ਭਾਗੀਦਾਰੀ ਨਾ ਐਡਮਿਨਿਸਟ੍ਰੇਸ਼ਨ ਵਿੱਚ ਹੈ। ਅਸੀਂ ਤੇ ਸਿਰਫ ਦੁਕਾਨਦਾਰ ਹਾਂ। ਪੰਜਾਬ ਤੋਂ ਬਾਹਰ ਰਹਿਣ ਵਾਲਾ ਸਿੱਖ ਸਿਰਫ ਦੁਕਾਨਦਾਰ ਹੈ ਜਾਂ ਛੋਟਾ ਮੋਟਾ ਫੈਕਟਰੀ ਵਾਲਾ ਹੈ ਜੀ। ਪੰਜਾਬ ਵਿੱਚ ਅਸੀਂ ਕਾਸ਼ਤਕਾਰ ਹਾਂ। ਅਸੀਂ ਜਾਂ ਸਿੱਖ ਲੋਕ ਜਾਂ ਕਾਸ਼ਤਕਾਰ ਹਾਂ ਜਾਂ ਦੁਕਾਨਦਾਰ ਹਾਂ। ਸਾਡਾ ਤੇ ਰੋਲ ਹੀ ਖਤਮ ਹੋ ਗਿਆ। ਇਹਦੇ ਪਿੱਛੇ ਤੁਸੀਂ ਕਿਹੜੇ ਫੈਕਟਰਸ ਦੇਖਦੇ ਹੋ ਜਿਨ੍ਹਾਂ ਨੇ ਕੰਮ ਕੀਤਾ? ਮਤਲਬ ਜੇ ਅਸੀਂ ਆਪਣੇ ਆਪ ਨੂੰ 1947 ਤੋਂ ਦੇਖੀਏ ਤਾਂ ਵੰਡ ਵੇਲੇ 3 ਕੌਮਾਂ ਸੀ, ਸਿੱਖ, ਮੁਸਲਿਮ ਤੇ ਹਿੰਦੂਜ਼। ਤਿੰਨੇ ਕੌਮਾਂ ਦੇਸ਼ ਦੀਆਂ ਹੱਕਦਾਰ ਸੀ ਜੀ, ਡਿਮਾਂਡ ਕਰਦੇ ਸੀ ਜੀ। somehow Sikhs decided to go with the Hindus, go with the India ਜੀ, ਇੱਧਰ ਆ ਗਏ ਜੀ। ਇੱਕ ਤੀਜੀ ਧਿਰ ਹੋਣ ਦੇ ਨਾਤੇ ਇਹਨਾਂ 67-68 ਸਾਲਾਂ ਦੇ ਵਿੱਚ ਐਸਾ ਕੀ ਚੇਂਜ ਹੋਇਆ? ਕਿਹੜੇ ਫੈਕਟਰਸ ਨੇ ਕੰਮ ਕੀਤਾ ਜਿਹੜਾ ਕਿ ਅੱਜ ਇਹ ਸਿਚੁਏਸ਼ਨ ਆ ਰਹੀ ਹੈ ਕਿ ਤੁਸੀਂ ਕਹਿ ਰਹੇ ਹੋ ਵੀ ਐਡਮਿਨਿਸਟ੍ਰੇਸ਼ਨ ਤੋਂ ਲੈ ਕੇ ਪੋਲੀਟੀਕਲ ਸੀਨ ਦੇ ਵਿੱਚ ਲੈ ਕੇ ਆਊਟ ਆਫ ਪੰਜਾਬ ਸਿੱਖਾਂ ਦਾ ਕੋਈ ਵਜੂਦ ਹੀ ਹੈ ਨਹੀਂ? ਦੇਖੋ, ਮੈਂ ਤੁਹਾਨੂੰ ਦੱਸਾਂ, ਪਾਰਟੀਸ਼ਨ ਤੋਂ ਬਾਅਦ ਤੁਸੀਂ ਗੱਲ ਕੀਤੀ ਮੋਦੀ ਸਰਕਾਰ ਦੀ। ਮੈਂ ਪਹਿਲੀਆਂ ਸਰਕਾਰਾਂ ਦੀਆਂ ਗੱਲਾਂ ਤੁਸੀਂ ਕਰੋਗੇ, ਤੁਹਾਨੂੰ ਕੈਬਨਿਟ, ਚਾਹੇ ਕੋਈ ਵੀ ਸਰਕਾਰ ਸੀ, ਹਾਂਜੀ, ਕੈਬਨਿਟ ਮਿਨਿਸਟਰ ਸਿੱਖ ਹੋਇਆ ਕਰਦੇ ਸਨ, ਆਰਮੀ ਚੀਫ ਸਿੱਖ ਹੋਇਆ ਕਰਦੇ ਸੀਗੇ, IB ਦੇ ਵੀ ਸਿੱਖ ਹੋਇਆ ਕਰਦੇ ਸੀਗੇ, ਸਿੱਖ ਸੈਕਟਰੀ, ਹੋਮ ਸੈਕਟਰੀ ਹੋਇਆ ਕਰਦੇ ਸੀ, ਸਿੱਖ ਜਿਹੜੇ ਨੇ CBI ਡਾਇਰੈਕਟਰ ਹੋਇਆ ਕਰਦੇ ਸੀਗੇ। ਅੱਜ ਸਿੱਖ ਕਿੱਥੇ ਚਲੇ ਗਏ? ਉਹਦਾ ਕਾਰਨ ਹੈ ਅੱਜ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ RSS ਦੀ ਇਨਵੋਲਵਮੈਂਟ ਹੈ। ਸਿੱਖ ਇੰਸਟੀਟਿਊਸ਼ਨਾਂ ਦੇ ਵਿੱਚ RSS ਦੀ ਇਨਵੋਲਵਮੈਂਟ। RSS ਨੇ ਬੜੇ ਪਲਾਨ ਨਾਲ, ਬੜੇ ਤਰੀਕੇ ਨਾਲ ਸਿੱਖਾਂ ਦੀ ਐਗਜ਼ਿਸਟੈਂਸ ਨੂੰ ਜ਼ੀਰੋ ਕਰ ਦਿੱਤਾ। ਸਿੱਖਾਂ ਨੂੰ ਇਹ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਵੀ ਹਿੰਦੂਆਂ ਦਾ ਇੱਕ ਹਿੱਸਾ ਹੋ, ਤੁਸੀਂ ਕੋਈ ਅਲੱਗ ਸਪੈਸ਼ਲ ਨਹੀਂ ਹੋ, ਤੁਹਾਡਾ ਕੋਈ ਅਲੱਗ ਵਜੂਦ ਨਹੀਂ ਹੈ, ਯੂ ਆਰ ਪਾਰਟ ਆਫ ਹਿੰਦੂ। ਸੋਚ ਬਦਲੀ ਜਾ ਰਹੀ ਹੈ, ਤਰੀਕੇ ਬਦਲੇ ਜਾ ਰਹੇ ਨੇ, ਨਵੀਂ ਜਨਰੇਸ਼ਨ ਨੂੰ ਸਮਝਾਇਆ ਜਾ ਰਿਹਾ ਹੈ। ਦੇਸ਼ ਦੇ ਵਿੱਚ ਸਿੱਖ ਜਿਹੜਾ ਹੈ ਅੱਜ ਇਦਾਂ ਮਹਿਸੂਸ ਕਰਦਾ ਹੈ ਕਿ ਜਿੱਦਾਂ ਉਹਦਾ ਕੋਈ ਇਸ ਦੇਸ਼ ਦੇ ਵਿੱਚ ਲੀਡਰ ਹੀ ਨਹੀਂ। ਇੱਕ ਪਰਿਵਾਰ ਹੈ, ਬਾਦਲ ਪਰਿਵਾਰ, ਪੰਜਾਬ ਵਿੱਚ ਮੁੱਖ ਮੰਤਰੀ ਹੈ। ਬਾਦਲ ਪਰਿਵਾਰ ਦੀ ਇੱਕ ਆਪਣੀ ਪੰਜਾਬ ਦੇ ਵਿੱਚ ਰਾਜਨੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਿਵਾਰ ਦੇ ਅੰਡਰ ਹੈ ਜੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਿਵਾਰ ਦੇ ਅੰਦਰ ਹੈ। ਬਾਦਲ ਪਰਿਵਾਰ ਦੀ ਸਾਂਝ RSS ਨਾਲ ਹੈ। RSS ਨੂੰ ਸਿੱਖਾਂ ਦੀ ਜ਼ਰੂਰਤ ਹੀ ਨਹੀਂ, ਬਾਦਲ ਹੀ ਬੜਾ ਹੈ। ਜਦ ਬਾਦਲ ਪਰਿਵਾਰ ਉਹਨਾਂ ਨਾਲ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨਾਲ ਹੈ, ਜਦ RSS ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੂਰੀ ਮਦਦ ਹੈ, ਤੇ ਸਿੱਖ ਕੀ ਕਰੇਗਾ? ਮੈਨੂੰ ਕਿਹਾ ਗਿਆ ਪਿਛਲੇ ਦਿਨਾਂ 'ਚ ਕਿ ਬਾਦਲ ਦਾ ਪੰਜਾਬ ਵਿੱਚ ਬੜੀ ਪਕੜ ਹੈ ਜੀ। ਉਹਦਾ ਕਾਰਨ ਕੀ ਹੈ? ਮੈਂ ਦੱਸਿਆ ਉਹਨਾਂ ਨੂੰ ਕਿ ਮੇਰਾ ਪ੍ਰੋਫੈਸ਼ਨ ਜਰਨਲਿਜ਼ਮ ਹੈ। ਮੇਰਾ 35 ਸਾਲ ਦਾ ਸੋਸ਼ਲ ਕੰਮ ਹੈ। ਮੈਂ ਬੜੀ ਨਜ਼ਦੀਕ ਤੋਂ ਪੋਲੀਟੀਕਲ ਬੰਦਿਆਂ ਨੂੰ ਦੇਖਦਾ, ਪੋਲੀਟੀਕਲ ਵੀ ਔਰ ਸੋਸ਼ਲ ਵੀ ਜੀ। ਪੰਜਾਬ ਦੇ ਵਿੱਚ RSS ਨਾਲ ਸਾਂਝ ਪਾ ਕੇ ਬਾਦਲ ਪਰਿਵਾਰ ਨੇ ਹਿੰਦੂ ਵੋਟ ਲੈ ਲਿਆ ਆਪਣੇ ਹੱਥ ਵਿੱਚ ਜੀ। ਪੰਜਾਬ ਦੇ ਹਰ ਡਿਸਟ੍ਰਿਕਟ ਦੇ ਵਿੱਚ 10-12 ਬਾਬੇ ਨੇ। ਉਹਨਾਂ ਸਾਰੇ ਬਾਬਿਆਂ ਨੂੰ ਆਪਣੀ ਮੁੱਠੀ 'ਚ ਕਰ ਲਿਆ, ਸਿਕਿਉਰਿਟੀ ਪ੍ਰੋਵਾਈਡ ਕਰਕੇ, ਜ਼ਮੀਨਾਂ ਦੇ ਕੇ, ਪੈਸੇ ਵੰਡ ਕੇ ਛੋਟੇ ਬਾਬਿਆਂ ਨੂੰ ਵੱਡਾ ਬਾਬਾ ਬਣਾਤਾ। ਪਿੰਡਾਂ ਥਾਵਾਂ ਦੇ ਬੰਦੇ ਉਹਨਾਂ ਬਾਬਿਆਂ ਦੇ ਕੋਲ ਆਉਂਦੇ ਜਾਂਦੇ ਜੀ। ਜਦ ਪੰਜਾਬ ਦੇ ਸਾਰੇ ਹੀ ਬਾਬੇ ਡੇਰਿਆਂ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਕੋਲ ਹੋਣਗੇ, ਦੂਸਰੀ ਤਰਫ
ਪੰਜਾਬ ਦਾ ਸਾਰਾ ਸ਼ਰਾਬ ਮਾਫੀਆ, ਪੰਜਾਬ ਦੇ ਸਾਰੇ ਬਿਲਡਰ, ਸਾਰੇ ਕਲੋਨਾਈਜ਼ਰ, ਸਾਰਾ ਮਾਫੀਆ ਇਹਨਾਂ ਦੇ ਕੋਲ ਹੈ। ਸਾਰਿਆਂ ਨੂੰ ਹਾਇਰ ਕਰ ਰੱਖਿਆ। ਔਰ ਬਾਦਲ ਪਰਿਵਾਰ ਦੀ ਇੱਕ ਬੜੀ ਵੱਡੀ ਜਿਹੜੀ ਰਾਜਨੀਤੀ ਹੈ, ਉਹ ਆਪਣੇ ਵਿਰੋਧੀਆਂ ਨੂੰ ਤੋੜਦੇ ਨੇ ਜੀ, ਆਪਣੇ ਵਿਰੋਧੀਆਂ ਨੂੰ ਕਮਜ਼ੋਰ ਕਰਦੇ ਨੇ, ਵਿਰੋਧੀ ਪਾਰਟੀ ਦੇ ਟੁਕੜੇ ਕਰ ਦਿੰਦੇ ਨੇ। ਵਿਰੋਧੀ ਪਾਰਟੀ ਨੂੰ ਕਮਜ਼ੋਰ ਕਰੋ, ਬਾਬੇ ਮੁੱਠੀ 'ਚ ਨੇ, RSS ਮੁੱਠੀ 'ਚ ਹੈ, ਬਿਲਡਰ ਕੋਲ ਨੇ, ਸਾਡੇ ਕੋਲ ਪੰਜਾਬ ਦੇ ਵਿੱਚ ਸ਼ਰਾਬ ਮਾਫੀਆ ਹੈ, ਤੇ ਫਿਰ ਸਾਨੂੰ ਹਰਾਏਗਾ ਕੌਣ? ਹਰਾ ਹੀ ਨਹੀਂ ਸਕਦਾ। ਪੁਲਿਸ ਸਾਡੇ ਕੋਲ ਹੈ, ਅਸੀਂ ਰਾਜ ਕਰਨਾ ਹੀ ਕਰਨਾ ਹੈ, ਰਾਜ ਤੇ ਸਾਡੇ ਕੋਲ ਰਹੇਗਾ। ਇਸ ਕਰਕੇ RSS ਨੇ ਇੱਕ ਪਰਿਵਾਰ ਨੂੰ ਆਪਣੇ ਮੁੱਠੀ 'ਚ ਰੱਖ ਲਿਆ। ਸਿੱਖ ਕੌਮ ਦੀ ਜ਼ਰੂਰਤ ਨਹੀਂ ਹੈ। ਅੱਜ ਦੇਸ਼ ਦੇ ਕਿਸੇ ਹਿੱਸੇ ਵਿੱਚ, ਹਾਂਜੀ, ਚਾਹੇ ਉਹ ਕਲਕੱਤਾ ਹੋਵੇ, ਚਾਹੇ ਬੰਗਾਲ ਹੋਵੇ, ਚਾਹੇ ਉੜੀਸਾ ਹੋਵੇ, ਬਿਹਾਰ ਹੋਵੇ, ਮਹਾਰਾਸ਼ਟਰ ਹੋਵੇ, ਦਿੱਲੀ ਹੋਵੇ, ਕਿੱਥੇ ਹੈ ਸਿੱਖ? ਅਸੀਂ ਰਾਜ ਹੀ ਨਹੀਂ ਕਰਨਾ। ਸਿੱਖਾਂ ਨੇ ਕਿਸੇ ਰਾਜ ਭਾਗ 'ਚ ਨਹੀਂ ਆਉਣਾ। ਸਿੱਖਾਂ ਨੂੰ ਕੋਈ ਸਰਕਾਰੀ ਨੌਕਰੀਆਂ ਨਹੀਂ ਮਿਲਣੀਆਂ। ਸਿੱਖਾਂ ਨੇ ਸਿਰਫ ਦੁਕਾਨਦਾਰੀ ਕਰਨੀ ਹੈ। ਅਸੀਂ ਹੁੰਦੇ ਕੌਣ ਆ? ਸਾਡਾ ਵਜੂਦ ਕਿੱਥੇ ਖੜਾ ਹੈ? ਨਾ ਅਸੀਂ ਕਿਸੇ ਸਟੇਟ ਵਿੱਚ ਗਵਰਨਰ ਹਾਂ, ਨਾ ਅਸੀਂ ਮੰਤਰੀ ਹਾਂ, ਨਾ ਅਸੀਂ ਸੰਤਰੀ ਹਾਂ। ਸਾਨੂੰ ਤੇ ਮਿੱਟੀ 'ਚ ਮਿਲਾ ਰਹੇ। ਵੋਟਾਂ ਸਾਡੇ ਕੋਲ ਨਹੀਂ, ਨੰਬਰ ਸਾਡੇ ਕੋਲ ਘੱਟ ਨੇ ਜੀ। ਜਦ ਨੰਬਰ ਹੀ ਕੋਈ ਨਹੀਂ, ਵੋਟਾਂ ਹੀ ਨਹੀਂ ਪੈਣੀਆਂ, ਅਸੀਂ ਤੇ ਕਦੀ ਰਾਜ ਕਰਨਾ ਹੀ ਨਹੀਂ। ਸਾਨੂੰ ਕਦੀ ਰਾਜ ਦੇ ਵਿੱਚ ਕੋਈ ਹਿੱਸੇਦਾਰੀ ਮਿਲਣੀ ਨਹੀਂ। ਸਾਡੀ ਕੋਈ ਰਿਜ਼ਰਵੇਸ਼ਨ ਨਹੀਂ ਹੈ। ਸਾਨੂੰ ਕਾਲਜਾਂ 'ਚ ਸੀਟਾਂ ਨਹੀਂ ਮਿਲਦੀਆਂ, ਸਾਨੂੰ ਨੌਕਰੀਆਂ ਸੀਟਾਂ ਨਹੀਂ ਮਿਲਦੀਆਂ। ਅਸੀਂ ਤੇ ਵਿਚਾਰੇ ਬਣ ਗਏ, ਮਜ਼ਦੂਰਾਂ, ਮਜ਼ਦੂਰੀ ਕਰਦੇ ਹਾਂ। ਸਾਡਾ ਇਹ ਹਾਲ ਹੈ ਸਰ। ਇਹਨੂੰ ਤੁਸੀਂ ਕੀ ਸਮਝਦੇ ਹੋਗੇ ਕਿ ਇਹ ਹਾਲ ਪਿਛਲੇ 67-68 ਸਾਲਾਂ ਦੇ ਵਿੱਚ ਆਫਟਰ ਇੰਡੀਪੈਂਡੈਂਸ ਯੂ ਆਰ ਐਨਾਲਾਈਜ਼ਿੰਗ ਕਿ ਇਹ ਹਾਲ ਹੋ ਗਿਆ? ਤੁਸੀਂ ਪੰਜਾਬ ਦਾ ਵੀ ਬਿਆਨ ਕੀਤਾ, ਤੁਸੀਂ ਇੰਡੀਆ ਲੈਵਲ ਤੇ ਵੀ ਬਿਆਨ ਕੀਤਾ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਨੂੰ ਕਿੱਥੇ ਦੇਖਦੇ ਹੋ ਵੀ ਇਹ ਸਥਿਤੀ, ਮਤਲਬ ਸਪੈਸ਼ਲੀ ਆਫਟਰ ਦ ਕਮਿੰਗ ਆਫ ਮੋਦੀ ਗਵਰਨਮੈਂਟ, ਮਤਲਬ ਉਹਨਾਂ ਦੀ ਜਿਹੜੀ ਆਈਡੀਓਲੋਜੀ ਹੈ BJP ਦੀ, RSS ਉਹਨਾਂ ਦੀ RSS ਰਾਈਟ ਵਿੰਗ ਹਿੰਦੂ ਮਾਈਂਡਸੈਟ ਆ ਐਜ਼ ਅ ਕੰਪਲੀਟ, ਐਂਡ ਉਹ ਉਹਨਾਂ ਦੀ ਮਦਰ ਆਰਗੇਨਾਈਜੇਸ਼ਨ ਆ, ਉਹ ਉਹੀ ਹਿੰਦੁਸਤਾਨ ਵਾਲਾ ਏਜੰਡਾ ਲਾਗੂ ਕਰ ਰਹੇ ਆ। ਐਟ ਫਰਸਟ ਜਿਹੜੀਆਂ ਪਿਛਲੀਆਂ ਸਰਕਾਰਾਂ ਸੀਗੀਆਂ, this thing was on kind of a back burner, ਔਰ ਪਰਦੇ ਦੇ ਪਿੱਛੇ ਚੱਲ ਰਿਹਾ ਸੀ ਇਹ ਸਾਰਾ ਕੁਝ। ਹੁਣ ਇਹ ਸਾਰਾ ਕੁਝ ਪਰਦੇ ਦੇ ਅੱਗੇ ਔਨ ਮੇਨ ਸਕਰੀਨ ਖੁੱਲ੍ਹ ਕੇ ਉਹ ਖੇਡ ਰਹੇ ਨੇ, ਚਾਹੇ ਉਹ ਘਰ ਵਾਪਸੀ ਦਾ ਮੁੱਦਾ ਹੋਵੇ, ਚਾਹੇ ਉਹ ਹੋਰ ਮਾਈਨੋਰਿਟੀਜ਼ ਦਾ ਹੋਣ। ਪਿੱਛੇ ਜੇ 9000 NGOs ਬਾਹਰਲੇ ਮੁਲਕਾਂ ਦੇ ਉਹਨਾਂ ਨੇ ਬੈਨ ਕੀਤੇ ਨੇਗੇ। ਕੰਪਲੀਟ ਇੰਸਟੀਟਿਊਸ਼ਨਸ ਦੇ ਉੱਤੇ ਜਿੰਨੇ ਇੱਕ ਵਿਦਿਅਕ ਅਦਾਰੇ ਨੇਗੇ ਇੰਡੀਆ ਦੇ ਵਿੱਚ, ਸਾਰੇ CBSE ਤੋਂ ਲੈ ਕੇ ਮਤਲਬ ਹਿਸਟਰੀ ਦੀ ਓਰੀਐਂਟਡ ਜਿੰਨਾ ਵੀ ਕੰਮ ਹੈ, ਉੱਥੇ ਸਾਰੇ ਜਿਹੜੇ ਉਹਨਾਂ ਦੇ ਹੈੱਡ ਨੇ ਉਹ RSS ਦੇ ਬੰਦੇ ਲੱਗ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਨੂੰ ਕਿੱਥੇ ਦੇ, ਇਹ ਗੱਲ ਜਾ ਕਿੱਧਰ ਨੂੰ ਰਹੀ ਹੈ? ਦੇਖੋ, ਇਹ ਮਾਮਲਾ ਬੜਾ ਸੀਰੀਅਸ ਹੈ। ਹਾਲਾਤ ਬੜੇ ਚਿੰਤਾਜਨਕ ਨੇ। ਸਿੱਖਾਂ ਦੀ ਹੋਂਦ ਖਤਰੇ ਵਿੱਚ ਆ, ਸਿੱਖਾਂ ਦੀ ਐਗਜ਼ਿਸਟੈਂਸ ਖਤਰੇ 'ਚ ਆ, ਸਿੱਖਾਂ ਦੀ ਪਹਿਚਾਨ ਖਤਰੇ 'ਚ ਹੈ, ਸਿੱਖਾਂ ਦੀ ਬੋਲੀ ਖਤਰੇ 'ਚ ਹੈ, ਸਿੱਖਾਂ ਦਾ ਕਲਚਰ ਖਤਰੇ ਵਿੱਚ। ਉਹਦਾ ਕਾਰਨ ਅਸੀਂ ਸਵੇਰੇ ਉੱਠਦੇ ਹਾਂ, ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖ, ਹਾਂਜੀ, ਅਖਬਾਰਾਂ 'ਚ ਸਾਨੂੰ ਸਿੱਖ ਮਿਲਦੇ ਹੀ ਨਹੀਂ। ਸਾਨੂੰ ਅਖਬਾਰਾਂ 'ਚ ਸਿੱਖਾਂ ਦੀਆਂ ਖਬਰਾਂ ਹੀ ਨਹੀਂ, ਸਿੱਖ ਲੀਡਰਸ਼ਿਪ ਹੀ ਨਹੀਂ। ਅਸੀਂ ਜਿਹੜਾ ਵੀ ਚੈਨਲ ਔਨ ਕਰਦੇ ਹਾਂ, ਸਾਨੂੰ ਸਿੱਖ ਦਿਖਦਾ ਹੀ ਨਹੀਂ। ਸਿੱਖ ਹੈ ਹੀ ਨਹੀਂ ਕਿੱਥੇ, ਨਾ ਸਿੱਖ ਕਿਸੇ ਰੋਲ ਵਿੱਚ ਹੈ। ਸਿੱਖਾਂ ਦਾ ਰੋਲ ਹੀ ਚੈਨਲਾਂ ਤੇ ਖਤਮ ਹੈ। ਸਾਡੇ ਬੱਚੇ TV ਔਨ ਕਰਦੇ ਆ, ਉਹਨਾਂ ਨੂੰ ਸਿੱਖ ਨਹੀਂ ਮਿਲਦਾ। ਸਾਡੇ ਬੱਚੇ ਅਖਬਾਰਾਂ ਪੜ੍ਹਦੇ ਆ, ਉਹਨਾਂ ਨੂੰ ਸਿੱਖ ਨਹੀਂ ਮਿਲਦਾ। ਬਾਜ਼ਾਰਾਂ ਜਾਂਦੇ ਆ, ਸਿੱਖ ਸਾਡਾ ਨਹੀਂ ਹੈ। ਨੌਕਰੀਆਂ 'ਚ ਨਹੀਂ, ਬਾਜ਼ਾਰਾਂ ਮੇਰਾ ਮਤਲਬ ਹੈ ਨੌਕਰੀਆਂ ਦੇ ਵਿੱਚ। ਅਸੀਂ ਇਸ ਤਰ੍ਹਾਂ ਇਸ ਮੁਲਕ ਦੇ ਵਿੱਚ, ਹਿੰਦੁਸਤਾਨ ਦੇ ਵਿੱਚ
ਇਦਾਂ ਹੋ ਗਏ ਹਾਂ ਜਿੱਦਾਂ ਅਸੀਂ ਵਿਦੇਸ਼ੀ ਹਾਂ, ਇਹ ਤਾਂ ਅਸੀਂ ਕਿੱਥੋਂ ਬਾਹਰੋਂ ਆਏ ਹਾਂ, ਔਰ ਸਾਡੇ ਨਾਲ ਆਹ ਬੰਦੇ ਵਿਦੇਸ਼ੀਆਂ ਵਰਗਾ ਸਲੂਕ ਕਰਦੇ ਆ। ਤੁਸੀਂ ਹੈਰਾਨ ਹੁੰਦੇ ਹੋ ਕਿ ਕਾਲਜਾਂ ਦੇ ਵਿੱਚ ਚਲੇ ਜਾਓ, ਤੁਸੀਂ ਖਾਲਸਾ ਕਾਲਜ ਨੂੰ ਛੱਡ ਦਿਓ, ਦਿੱਲੀ ਯੂਨੀਵਰਸਿਟੀ ਦੇ ਕਿਸੇ ਕਾਲਜ ਚਲੇ ਜਾਓ, ਤੁਹਾਨੂੰ ਸਿੱਖ ਬੱਚਾ ਨਹੀਂ ਮਿਲੇਗਾ। ਕਿਉਂ ਨਹੀਂ ਮਿਲੇਗਾ ਬਈ? ਸਿੱਖਾਂ ਨੂੰ ਕਿਉਂ ਨਹੀਂ ਐਡਮਿਸ਼ਨ ਮਿਲਦਾ? ਉਹਦਾ ਕਾਰਨ ਕੀ ਹੈ? ਸਾਡੀ ਗਿਣਤੀ ਘੱਟ ਹੈ, ਇਸ ਕਰਕੇ ਨਹੀਂ। ਕੰਪੀਟੀਸ਼ਨ ਬੜਾ ਜ਼ਬਰਦਸਤ ਹੈ। ਅਸੀਂ 2% ਹਾਂ। ਹਾਂਜੀ, ਸਾਰੇ ਮੁਲਕ ਦੇ ਵਿੱਚ। ਪੰਜਾਬ ਤੋਂ ਬਾਹਰ ਅਸੀਂ 2% ਨਹੀਂ ਹਾਂ। ਅਸੀਂ ਪੰਜਾਬ ਤੋਂ ਬਾਹਰ ਹੋ ਜਾਈਏ ਤੇ ਸਿਰਫ 0.5% ਵੀ ਮੁਸ਼ਕਲ ਨਾਲ। ਸਾਡੀ ਹੋਂਦ ਕਿੱਥੇ ਖੜੀ ਹੈ? ਸਾਡੀ ਹਿੱਸੇਦਾਰੀ ਸੀ ਇਸ ਮੁਲਕ ਦੇ ਵਿੱਚ, ਅਸੀਂ ਮਾਲਕ ਸੀ ਇਸ ਮੁਲਕ ਦੇ। ਸਾਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਰਾਜ ਭਾਗ ਦਿੱਤਾ ਜਾਏਗਾ, ਸਾਨੂੰ ਕਿਹਾ ਗਿਆ ਸੀ ਤੁਹਾਨੂੰ ਪਾਵਰ। ਉਹ ਤਾਂ ਹੋ ਗਈ ਇਹ ਗੱਲ ਕਿ ਜੋ ਹੁਣ ਹੋਇਆ ਜੀ, ਇਹ ਤੁਸੀਂ ਇਹ ਗੱਲ ਹੋ ਗਈ ਪਿਛਲੇ ਸਮੇਂ ਦੀ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਸਿਚੁਏਸ਼ਨ ਹੋਰ ਵਰਸ ਹੁੰਦੀ ਦੇਖਦੇ ਹੋ ਜਾਂ ਕਿਵੇਂ ਦੇਖਦੇ ਹੋ ਇਹਨੂੰ? ਮੈਂ ਸਮਝਦਾ ਕਿ ਆਉਣ ਵਾਲਾ ਵਕਤ ਸਿੱਖਾਂ ਵਾਸਤੇ ਬੜਾ ਔਖਾ ਹੈ। Then what is the solution? ਔਰ ਇਹਦਾ ਸੋਲੂਸ਼ਨ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਵੱਡੀ ਸਿੱਖ ਲੀਡਰਸ਼ਿਪ ਆਪਣੇ ਵੈਸਟਡ ਇੰਟਰਸਟ ਛੋੜ ਕੇ ਉਹਨਾਂ ਨੂੰ ਆਪਣੇ ਥਿੰਕ ਟੈਂਕ ਬਣਾਉਣੇ ਚਾਹੀਦੇ ਹੈ, ਆਪਣੀ ਰਣਨੀਤੀ ਬਣਾਉਣੀ ਚਾਹੀਦੀ ਹੈ, ਉਹਨਾਂ ਨੂੰ ਪਲੈਨਿੰਗ ਕਰਨੀ ਚਾਹੀਦੀ ਹੈ, ਉਹਨਾਂ ਨੂੰ ਆਪਣੀ ਸੋਚ ਔਰ ਅਪਰੋਚ ਜਿਹੜੀ ਹੈ ਕਲੀਅਰ ਕਰਨੀ ਚਾਹੀਦੀ ਹੈ, ਉਹਨਾਂ ਨੂੰ ਹਕੂਮਤ ਨਾਲ ਔਰ ਦੇਸ਼ ਦੀ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ, ਉਹਨਾਂ ਨੂੰ ਸਾਫ਼ ਔਰ ਸਪਸ਼ਟ ਕਹਿਣਾ ਚਾਹੀਦਾ ਹੈ ਕਿ ਸਾਡਾ ਹਿੱਸਾ ਬਣਦਾ ਹੈ। ਅਸੀਂ ਨੰਬਰਾਂ ਕਰਕੇ ਸਾਨੂੰ ਰਾਜ ਨਹੀਂ ਮਿਲਣਾ। ਸਾਨੂੰ ਰਾਜ ਸਦੀਆਂ ਤੱਕ ਨਹੀਂ ਮਿਲ ਸਕਦਾ ਜੇ ਨੰਬਰਾਂ ਦੀ ਗੱਲ ਰਹੀ। ਹਿੰਦੁਸਤਾਨ ਦੇ ਵਿੱਚ ਰਾਜ ਉਹੀ ਕਰੇਗਾ, ਰੂਲ ਉਹੀ ਕਰੇਗਾ ਜਿਹਦੇ ਕੋਲ ਵੋਟਾਂ ਨੇ। ਸਾਡੇ ਕੋਲ ਵੋਟਾਂ ਹੀ ਨਹੀਂ, ਸਾਡੇ ਕੋਲ ਤੇ ਮਹੱਲੇ ਦਾ ਗੁਰਦੁਆਰਾ ਹੈ ਜੀ। ਸਾਨੂੰ ਅਗਰ ਚੌਧਰੀ ਬਣਨਾ ਹੈ ਤੇ ਆਪਣੇ ਮਹੱਲੇ ਦੇ ਗੁਰਦੁਆਰੇ ਜਾ ਕੇ ਚੌਧਰੀ ਬਣਨਾ, ਹੋਰ ਸਾਡੇ ਕੋਲ ਕੋਈ ਥਾਂ ਨਹੀਂ। ਜੇ ਅਸੀਂ ਜਾਂ ਅਸੀਂ ਨੌਕਰੀਆਂ ਕਰਦੀਆਂ। ਇਹਦਾ ਹੱਲ ਕੌਮ ਦੀ ਵੱਡੀ ਲੀਡਰਸ਼ਿਪ ਨੂੰ ਬੜੇ ਤਰੀਕੇ ਨਾਲ ਕਰਨਾ ਪਏਗਾ, ਥਿੰਕ ਟੈਂਕ ਬਣਾ ਕੇ, ਪਲਾਨ ਕਰਕੇ, ਆਪਣੀ ਅਪਰੋਚ ਔਰ ਆਪਣੀ ਸੋਚ ਨੂੰ ਕਲੀਅਰ ਕਰਕੇ, ਆਪਣੇ ਵੈਸਟਡ ਇੰਟਰਸਟ ਛੋੜ ਕੇ। ਜੇ ਅਸੀਂ ਜਸਟ ਨੰਬਰਾਂ ਦੇ ਤੌਰ ਤੇ ਦੇਖਦੇ ਹਾਂ, ਮਤਲਬ ਸਿੱਖ ਇੰਡੀਆ ਦੇ ਵਿੱਚ 2% ਨੇਗੇ। ਐਟ ਦ ਸੇਮ ਟਾਈਮ ਜਿਹੜੇ ਮੁਸਲਮਾਨ ਨੇਗੇ ਉਹ ਤਕਰੀਬਨ 20% ਨੇਗੇ। ਮਤਲਬ ਨੰਬਰ ਉਹਨਾਂ ਦਾ ਸਾਡੇ ਨਾਲੋਂ 10 ਗੁਣਾ ਜ਼ਿਆਦਾ ਹੋ ਗਿਆ। ਪਰ ਜਿਸ ਹਿਸਾਬ ਨਾਲ ਤੁਸੀਂ ਦੱਸ ਰਹੇ ਹੋ, ਹਾਲ ਉਹਨਾਂ ਦਾ ਵੀ ਮਤਲਬ ਐਡਮਿਨਿਸਟ੍ਰੇਸ਼ਨ ਦੇ ਵਿੱਚ, ਪੋਲੀਟੀਕਲ ਸੀਨ ਦੇ ਵਿੱਚ। ਭਰਾਵਾ, ਪੂਰੇ ਦੁਨੀਆ ਦੇ ਵਿੱਚ ਮੁਸਲਮਾਨਾਂ ਦੀ ਗਿਣਤੀ ਬੜੀ ਪਾਵਰਫੁਲ ਹੈ। ਲੈਫਟ ਤੇ ਰਾਈਟ, ਤੁਸੀਂ ਪੂਰਬ ਤੇ ਪੱਛਮ ਦੀ ਗੱਲ ਕਰ ਲਓ ਜੀ। ਇਧਰ ਬੰਗਲਾਦੇਸ਼ ਹੈ, ਇਧਰ ਪਾਕਿਸਤਾਨ ਹੈ, ਸਾਰੇ ਅਰਬ ਮੁਲਕ ਨੇ। ਦੁਨੀਆ ਭਰ ਦੇ ਵਿੱਚ ਅੱਧੀ ਆਬਾਦੀ ਮੁਸਲਮਾਨਾਂ ਦੀ ਹੈ। ਮੁਸਲਮਾਨਾਂ ਨੂੰ ਹੱਥ ਲਾਣਾ ਬੜਾ ਔਖਾ। ਥੋੜੇ ਜਿਹੇ ਚਰਚ ਨੇ, ਚਰਚਾਂ ਤੇ ਹਮਲਾ ਹੋਇਆ, ओबामा ਇਹਨਾਂ ਨੂੰ ਹੜਕਾ ਗਿਆ। ऐसे बात नहीं चलेगी, आपको सबको साथ लेकर चलना होगा। पर सिखां दा तो कोई वली वारस ही नहीं, स्वाए अकाल पुरख दे। अकाल पुरख तो इलावा होर साडा इस संसार विच कोई मुल्क नहीं, साडा कोई देश नहीं, साडा कोई ताकत नहीं, साडे कोल कोई लीडरशिप मजबूत साडे कोल नहीं, क्योंकि साडी पोजीशन खराब कर दी साडी लीडरशिप ने। ਅਸੀਂ ਵੈਸਟਡ ਇੰਟਰਸਟ ਤੇ ਖੜੇ ਹੋ ਗਏ। ਅਸੀਂ ਹੁਣ ਕੌਣ ਹੋ ਗਏ ਆ? ਅਸੀਂ ਲੰਗਰ ਸਿੰਘ ਹੋ ਗਏ। ਜਿੱਥੇ ਕੁਝ ਹੋਏ ਸਰਦਾਰਾਂ ਬੁਲਾਓ, ਲੰਗਰ ਸਰਦਾਰ ਛਕਾ ਦੇਣਗੇ। ਅਸੀਂ ਤੇ ਯੋਧੇ ਸੀ, ਬਹਾਦਰ ਸੀ, ਸੂਰਮੇ ਸੀ, ਆਪਾ ਵਾਰਨ ਵਾਲੇ ਸੀ, ਲੋਕਾਂ ਦੀ ਮਦਦ ਕਰਨ ਵਾਲੇ ਸੀ, ਹਿੰਦਵਾਣੀਆਂ ਛੁਡਵਾਉਣ ਵਾਲੇ ਸੀ। ਸਾਡੀਆਂ ਤੇ ਲੋਕ ਕਸਮਾਂ ਲਿਆ ਕਰਦੇ ਸੀ। ਅਸੀਂ ਹੋ ਗਏ ਲੰਗਰ ਸਿੰਘ, ਅਸੀਂ ਹੋ ਗਏ ਸਰੋਪੇ ਸਿੰਘ। ਸਾਡਾ ਕੰਮ ਰਹਿ ਗਿਆ ਖੁਸ਼ਾਮਦਗੀ ਕਰਨੀ। ਗੁਰਦੁਆਰਿਆਂ ਵਿੱਚ ਐਮਐਲਏ ਬੁਲਾਓ, ਗੁਰਦੁਆਰਿਆਂ 'ਚ ਤੁਸੀਂ ਕੌਂਸਲਰ ਬੁਲਾਓ, ਉਹਨਾਂ ਨੂੰ ਸਰੋਪੇ ਪਾਓ, ਉਹਨਾਂ ਦੇ ਗੀਤ ਗਾਓ, ਇਹ ਬਹੁਤ ਅੱਛੇ ਆਦਮੀ ਹੈ, ਇਹ ਬਹੁਤ ਮਹਾਨ ਹੈ। ਅਸੀਂ ਹੋ ਗਏ ਖੁਸ਼ਾਮਦਗੀ ਸਿੰਘ ਜੀ। ਸਾਡਾ ਕੰਮ ਹੋ ਗਿਆ, ਅਸੀਂ ਖੁਸ਼ਾਮਦਗੀ ਕਰਨੀ ਹੈ।
ਅਸੀਂ ਸਰੋਪੇ ਪਾਣੇ, ਅਸੀਂ ਲੰਗਰ ਛਕਾਣੇ। ਕਿਉਂ ਬਈ? ਸਾਡੀ ਪੋਜੀਸ਼ਨ ਇਹ ਕਿਹਨੇ ਬਣਾ ਦਿੱਤੀ? ਲੀਡਰਸ਼ਿਪ ਨੇ। ਲੀਡਰਸ਼ਿਪ ਵੈਸਟਡ ਇੰਟਰਸਟ ਤੇ ਖੜੀ ਹੋ ਗਈ, ਆਪਣੇ ਘਰ ਭਰਨ ਤੇ ਖੜੀ ਹੋ ਗਈ। ਲੀਡਰਸ਼ਿਪ ਨੇ ਆਪਣੇ ਪਰਿਵਾਰਾਂ ਨੂੰ ਅੱਗੇ ਵਧਾਉਣ ਦੀ ਗੱਲ ਕੀਤੀ। ਲੀਡਰਸ਼ਿਪ ਨੇ ਆਮ ਸਿੱਖ ਦੀ ਗੱਲ ਨਹੀਂ ਕੀਤੀ, ਸਿੱਖਾਂ ਦੇ ਭਵਿੱਖ ਦੀ ਗੱਲ ਨਹੀਂ ਕੀਤੀ। ਸੋਚ ਬਦਲ ਦਿੱਤੀ ਪਿਛਲੇ 20 ਸਾਲਾਂ ਵਿੱਚ। ਜੀ, ਜਿਹੜੀ ਸੋਚ ਬਦਲੀ ਏ ਆਰਐਸਐਸ ਨੇ ਗੁਰਦੁਆਰਿਆਂ ਵਿੱਚ ਜਾ ਕੇ, ਜਿਹੜਾ ਯੂਥ ਹੈ ਉਹਦੀ ਸੋਚ ਤੇ ਅਪਰੋਚ ਬਦਲ ਗਈ। ਅੱਜ ਦੇਸ਼ ਦੇ ਵਿੱਚ ਤੁਸੀਂ ਦੇਖ ਲਓ, ਗੁਰਦੁਆਰੇ ਮਹਿਫੂਜ਼ ਨਹੀਂ। ਵੈਸੇ ਗੱਲ ਤੇ 1984 ਤੋਂ ਸ਼ੁਰੂ ਹੋਈ ਜੀ। ਜਿਹੜਾ ਇਹਨਾਂ ਨੇ ਮਾਰਿਆ, ਜਿਸ ਤਰੀਕੇ ਨਾਲ ਮਾਰਿਆ, ਜਿਸ ਤਰੀਕੇ ਨਾਲ ਸਿੱਖਾਂ ਦੀ ਇਨਸਲਟ ਕੀਤੀ, ਜਿਸ ਤਰੀਕੇ ਨਾਲ ਗੁਰਦੁਆਰੇ ਜਲਾਏ, ਗੁਰੂ ਗ੍ਰੰਥ ਸਾਹਿਬ ਜਲਾਏ, ਸਿੱਖਾਂ ਦਾ ਮਾਨ ਤੇ ਅਪਮਾਨ ਜਿਹੜਾ ਸੀ, ਉਹ ਜਿਹੜਾ ਮਾਨ ਤੇ ਸਨਮਾਨ ਸੀ, ਉਹ ਉਹਨਾਂ ਨੇ ਅਪਮਾਨ ਦੇ ਵਿੱਚ ਬਦਲ ਦਿੱਤਾ। ਜਿਹੜੇ ਗੁਰਦੁਆਰੇ ਜਲੇ, ਸੜੇ, ਗੁਰੂ ਗ੍ਰੰਥ ਸਾਹਿਬ ਸੜੇ, ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਹੋਈ, ਸਿੱਖਾਂ ਨੂੰ ਬੜਾ ਕਰੂਰ ਤਰੀਕੇ ਨਾਲ ਮਾਰਿਆ, ਸਾੜਿਆ ਗਿਆ, ਉਸ ਨੇ ਸਿੱਖਾਂ ਨੂੰ ਹਿਲਾ ਕੇ ਰੱਖ ਦਿੱਤਾ। ਉਹ ਜਿਹੜਾ ਡਰ ਸਿੱਖਾਂ ਦੇ ਮਨਾਂ ਦੇ ਵਿੱਚ ਬਿਠਾ ਦਿੱਤਾ ਇਹਨਾਂ ਨੇ ਇਸ ਕਿਲਿੰਗ ਤੋਂ। ਫਿਰ ਜਸਟਿਸ ਨਹੀਂ ਦਿੱਤਾ, ਫਿਰ ਮਾਰਨ ਵਾਲੇ ਸਾਹਮਣੇ ਘੁੰਮ ਰਹੇ ਨੇ। ਸਾਨੂੰ ਇਹ ਮੈਸੇਜ ਦੇ ਦਿੱਤਾ, ਸਾਨੂੰ ਇੱਕ ਸੁਨੇਹਾ ਦੇ ਦਿੱਤਾ, ਤੁਹਾਨੂੰ ਮਾਰਿਆ ਵੀ ਹੈ, ਜਲਾਇਆ ਵੀ ਹੈ, ਸਾੜਿਆ ਵੀ ਹੈ, ਸਭ ਕੁਝ ਕੀਤਾ, ਤੁਹਾਨੂੰ ਇਨਸਾਫ ਨਹੀਂ ਦਿੱਤਾ। ਤੁਸੀਂ ਤਾਂ ਸੂਰਮੇ ਸੀ, ਤੁਸੀਂ ਤਾਂ ਬੜੇ ਬਹਾਦਰ ਸੀ, ਤੁਸੀਂ ਕੀ ਕਰ ਲਿਆ? ਅਸੀਂ ਜਿਹੜਾ 84 ਸੀ, ਇਸ 84 ਦੇ ਕਰਕੇ ਤੁਹਾਡਾ ਗੁਰਦੁਆਰਾ ਗਿਆਨ ਗੋਦਰੀ ਤੁਹਾਡੇ ਤੋਂ ਖੋਲਿਆ ਜੀ, ਖੋਲਿਆ, ਢਾ ਦਿੱਤਾ, ਤਬਾਹ ਕਰ ਦਿੱਤਾ, ਗੁਰਦੁਆਰਾ ਤਬਾਹ ਕਰਕੇ ਬਿਲਡਿੰਗਾਂ ਬਣਾ ਦਿੱਤੀਆਂ। ਅਸੀਂ ਨਹੀਂ ਦਿੱਤਾ, ਤੁਸੀਂ ਕੀ ਕਰ ਲਿਆ? ਚਲੋ ਬੱਬਰ ਸਾਹਿਬ, ਇਹਦੇ ਤੇ ਅਸੀਂ ਦੁਬਾਰਾ ਗੱਲਬਾਤ ਕਰਦੇ ਹਾਂ। ਹੁਣ ਸਮਾਂ ਹੋ ਗਿਆ ਬ੍ਰੇਕ ਦਾ। ਵਿਊਅਰਸ, ਅਸੀਂ ਬ੍ਰੇਕ ਤੇ ਜਾਂਦੇ ਹਾਂ ਜੀ, ਤੇ ਬੱਬਰ ਸਾਹਿਬ ਨਾਲ ਇੱਥੋਂ ਹੀ ਦੁਬਾਰਾ ਅਸੀਂ ਗੱਲਬਾਤ ਸ਼ੁਰੂ ਕਰਾਂਗੇ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।